खबर हुण असीं गलबात करदे हां श्रोमणी अकाली दल ਅੰਮ੍ਰਿਤਸਰ ਦੇ जनरल सैकटरी सरदार जीत सिंह आलोवाल जी ने, जिहड़े कि इस वेले साडे नाल फोन लाइन ते जुड़ चुके ने। जी वीर जी, वाहिगुरू जी का खालसा, वाहिगुरू जी की फतेह। ਵੀਰ ਜੀ, ਤੁਹਾਨੂੰ ਅਸੀਂ ਅੱਜ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ 31 ਅਕਤੂਬਰ ਨੂੰ ਗੁਰਦੁਆਰਾ ਰਕਾਬਗੰਜ ਵਿਖੇ ਸ਼ਹੀਦ ਬੇਅੰਤ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਰੱਖਿਆ ਗਿਆ ਹੈ, ਇਸ ਬਾਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਪਹਿਲਾਂ ਜਾਣਕਾਰੀ ਦਿਓ। ਇਹਨਾਂ ਦੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਹ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਵਿਖੇ ਮਨਾਇਆ ਜਾ ਰਿਹਾ ਹੈ ਜੀ। एक कौम के नाम से सुनेहा और सिखा जागृति पैदा करने निभाना जाता है। कदे सिखा संभाला होगा अपने शहीदा प्रति जी। श्रोमणी अकाली दल अंमृतसर सरदार बेअंत सिंह पता होर के शहीदा दिनों हिंदू हुकूमत ने शहीद किए उन्होंने की याद 31 अक्तूबर ਨੂੰ ਵੀਰ ਜੀ ਜੀਤ ਵੀਰ ਜੀ, ਤੁਹਾਡੀ ਨਾ ਫੋਨ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ। ਆਈ ਨੋ ਇਟਸ ਅ ਲਾਈਵ ਸ਼ੋ ਚੱਲ ਰਿਹਾ ਐਂਡ ਦੈਨ ਦੇयर इज ਅ ਡਿਸਟਰਬੈਂਸ ਔਨ ਯੂਰ ਫੋਨ। ਪਲੀਜ਼ ਕਲੀਅਰਲੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ 31 ਅਕਤੂਬਰ ਨੂੰ ਜਿਹੜਾ ਤੁਸੀਂ ਰਕਾਬਗੰਜ ਗੁਰਦੁਆਰੇ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਦੀ ਯਾਦ ਵਿੱਚ ਸਮਾਗਮ ਰੱਖਿਆ, ਉਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿਓ। मैं कह रहा सीगा ना जी, पिछले लंबे समय तो श्रोमणी अकाली दल अंमृतसर वालों गुरुद्वारा रकाबगंज विखे भाई शहीद बेअंत सिंह होना का जी ਅਤੇ ਸਮੁੱਚੇ 84 ਦੇ ਸ਼ਹੀਦਾਂ ਦਾ ਹਾਂਜੀ ਇਹ ਵਾਸ਼ੀ ਮਨਾਈ ਸਾਰੇ ਕੀਤਾ ਜੀ। ਤੇ ਬੜੀਆਂ ਦਿੱਕਤਾਂ ਦੇ ਬਾਵਜੂਦ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਹੋਰ ਵੀ ਸ਼ਹੀਦ ਸਿੱਖਾਂ ਦੇ ਜਿਹੜੇ ਜੀ ਉਹ ਪਹੁੰਚ ਗਏ। ਹਾਂਜੀ तो एक सिखा सुनेहा दिता जाता और ਜਿਹੜੀਆਂ ਸਿੱਖਾਂ ਦੀਆਂ ਦੁਸ਼ਮਣ ਜਮਾਤਾਂ ਨੇ ਹਾਂਜੀ ਉਹਨਾਂ ਵੀ ਸੁਨੇਹਾ ਦਿੱਤਾ ਜਾਂਦਾ ਵੀ ਜਿਹੜੇ ਆਜ਼ਾਦੀ ਪੱਖੀ ਸਿੱਖ ਨੇ ਜਾਂ ਆਪਣੇ ਗੁਰੂ ਨੂੰ ਸਮਰਪਿਤ ਸਿੱਖ ਨੇ ਜੀ ਤੇ ਉਹ ਸਦਾ ਜਾਗਦੇ ਨੇ, ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਆ। ਹਾਂਜੀ ਕਦੇ ਸਿੱਖਾਂ ਦਾ ਰਾਜ ਆਊਗਾ, ਸਿੱਖਾਂ ਦੀ ਯਾਦਗਾਰ ਬਣੂਗੀ ਜੀ। तो पिछले साल श्रोमणी अकाली दल अंमृतसर ने एक आर्टिकल 14 के तहत देश के राष्ट्रपति ਨੂੰ हिंदुस्तान के राष्ट्रपति ਨੂੰ ਹਾਂਜੀ एक ਮੰਗ ਪੱਤਰ ਦਿੱਤਾ ਸੀਗਾ ਵੀ ਜਿਹੜੇ ਸਟੇਟਸ ਦੇ ਵਿੱਚ ਹਾਂਜੀ ਇੰਦਰਾ ਗਾਂਧੀ ਦੀ ਮੌਤ ਹੋਈ ਹੈ ਹਾਂਜੀ ਉਸੇ ਤਰ੍ਹਾਂ ਹੀ ਸਰਦਾਰ ਬੇਅੰਤ ਸਿੰਘ ਹੋਣਾ ਦੀ ਸ਼ਹੀਦੀ ਹੋਈ ਹੈ ਜੀ। ਦੇਸ਼ ਦੀ ਧਾਰਾ ਆਰਟੀਕਲ 14 ਹਾਂਜੀ ਮਰਨ ਤੋਂ ਮਗਰੋਂ ਹਰੇਕ ਬੰਦੇ ਦਾ ਬਰਾਬਰ ਦਾ ਹੱਕ ਰੱਖਦੀ ਹੈ ਜੀ। ਜਿਹੜੇ ਸਟੇਟਸ ਦੇ ਵਿੱਚ ਇੰਦਰਾ ਗਾਂਧੀ ਮੌਤ ਹੋਈ ਤੇ ਉਸੇ ਸਟੇਟਸ ਦੇ ਵਿੱਚ ਸਰਦਾਰ ਬੇਅੰਤ ਸਿੰਘ ਹੋਣਾ ਦੀ ਹੋਈ ਹਾਂਜੀ। ਉਹ ਸਫਦਰ ਜੰਗ ਤੇ ਸਿੱਖ ਕੌਮ ਹੈ ਜਿਹੜੀ ਜੀ ਕੋਠੀ ਨੰਬਰ 1 ਹੈ, ਉਸ ਜਗ੍ਹਾ ਦੇ ਵਿੱਚ 2 ਕਨਾਲ ਜਗ੍ਹਾ ਦੇ ਸਿੱਖਾਂ ਨੂੰ ਅਲਾਟ ਹੋਣੀ ਚਾਹੀਦੀ ਹੈ ਤਾਂ ਕਿ ਹੋਣਾ ਦੀ ਸ਼ਹੀਦ ਯਾਦਗਾਰ ਬਣਾਈ ਹਾਂਜੀ ਜੀ। ਇੱਕ ਦੁਸ਼ਮਣ ਜਮਾਤਾਂ ਨੂੰ ਔਰ ਸਿੱਖਾਂ ਦੀਆਂ ਦੁਸ਼ਮਣ ਜਮਾਤਾਂ ਨੂੰ ਇੱਕ ਚੈਲੰਜ ਵੀ ਸੀਗਾ ਹਾਂਜੀ ਆਪਣੇ ਸ਼ਹੀਦਾਂ ਦਾ ਤੇ ਸਤਿਕਾਰ ਹਾਂਜੀ। ਤੇ ਹਮੇਸ਼ਾ ਤਰ੍ਹਾਂ ਐਤਕੀ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਹੋਰ ਵੀ ਸਮੁੱਚੇ ਸਿੱਖਾਂ ਵੱਲੋਂ ਬਖਸ਼ੀ ਹੈ ਜਿਹੜੀ ਬਣਾਈ ਜਾਂਦੀ ਜੀ ਜੀ। ਤੇ ਵੀਰ ਜੀ ਆਮ ਸੋ ਸੌਰੀ ਤੁਹਾਡੀ ਆਵਾਜ਼ ਜ਼ਿਆਦਾ ਕਲੀਅਰ ਨਹੀਂ ਆ ਰਹੀ, ਪਰ ਅਸੀਂ ਅਗਲਾ ਕੁਐਸਚਨ ਤੁਹਾਡੇ ਕੋਲ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 84 ਵਿੱਚ ਸਿੱਖ ਨਸਲਕੁਸ਼ੀ ਹੋਈ ਸੀ, ਜਿਸ ਦੇ ਵਿੱਚ ਇਹਨਾਂ ਨੇ ਸਿੱਖ ਕੋ ਕੇ ਘਰਾਂ ਚੋਂ ਕੱਢ ਕੇ ਮਾਰੇ ਸੀ, ਤੀਵੀਆਂ ਨੂੰ ਸਾਡੀ ਨੂੰ ਬੇਪਤ ਕੀਤਾ, ਸਿੱਖਾਂ ਦੀ ਬੀਬੀਆਂ ਨੂੰ ਚੁੱਕ ਕੇ ਬੇਪਤ ਕੀਤਾ ਸੀ, ਬੱਚਿਆਂ ਨੂੰ ਮਾਰਿਆ ਗਿਆ ਸੀਗਾ, ਪੂਰੀ ਨਸਲ ਨੂੰ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਹੜੇ ਇਸ ਦੇ ਦੋਸ਼ੀ ਨੇ ਅੱਜ ਤੱਕ ਖੁੱਲ੍ਹੇਆਮ ਬਾਹਰ ਫਿਰਦੇ ਨੇ, ਕਾਨੂੰਨ ਦੀ ਪਕੜ ਤੋਂ ਬਾਹਰ ਨੇ, ਐਸਾ ਕਿਉਂ? ਜਿਹੜਾ ਦੇਸ਼ ਦਾ ਕਾਨੂੰਨ ਹੈ ਜੀ, ਹਿੰਦੁਸਤਾਨ ਦਾ ਕਾਨੂੰਨ ਜਿਹੜੀ 100 ਗਿਣਤੀ ਆ ਉਹਨਾਂ ਲਈ ਹੋਰ ਹੈ ਤੇ ਜਿਹੜੇ ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ,
ਬੋਧੀ ਨੇ, ਜੈਨੀ ਨੇ, ਉਹਨਾਂ ਦਾ ਹੀ ਹੋਰ ਹੈ। ਹਾਂਜੀ ਇਸ ਕਰਕੇ ਸਿੱਖਾਂ ਨੂੰ ਤਾਂ ਸਮਝ ਆ ਜਾਣੀ ਚਾਹੀਦੀ ਹੈ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਾਡੀ ਨੌਜਵਾਨ ਨੇ ਜਿਹੜੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਕਿਸੇ ਵੀ ਸਟੇਟ ਦੇ ਵਿੱਚ ਜਿਹੜੇ ਸਿੱਖ ਰਹਿ ਰਹੇ ਸੀਗੇ ਜੀ, ਤੇ ਉਹ ਸਾਰਿਆਂ ਨੇ ਹੀ ਬੜਾ ਤਸ਼ੱਦਦ ਜਿਹੜਾ ਚੱਲਿਆ। ਹਾਂਜੀ ਇਹਦਾ ਇੱਕੋ ਇੱਕ ਹੱਲ ਹੈ ਹਾਂਜੀ ਵੀ ਨਾ ਸਾਨੂੰ ਕੋਈ ਕੋਰਟ ਉੱਥੇ ਇਨਸਾਫ ਦਿੰਦਾ, ਨਾ ਕੋਈ ਏਜੰਸੀ, ਪੁਲਿਸ ਏਜੰਸੀ, ਨਾ ਕੋਈ CBI ਵਗੈਰਾ ਸਰਕਾਰ ਦੀਆਂ ਜਿੰਨੀਆਂ ਵੀ ਏਜੰਸੀਆਂ ਨੇ ਜੀ, ਉਹ ਏਜੰਸੀਆਂ ਤੋਂ ਸਿੱਖਾਂ ਨੂੰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਹੈ। ਹਾਂਜੀ ਸਿੱਖਾਂ ਨੂੰ ਜਿੰਨਾ ਚਿਰ ਆਪਣਾ ਰਾਜ ਭਾਗ, ਆਪਣਾ ਵੱਖਰਾ ਮੁਲਕ ਖਾਲਿਸਤਾਨ, ਉਹ ਜਿਹਦੇ ਲਈ ਬਹੁਤ ਲੰਮੀ ਕਤਾਰ ਹੈ ਸ਼ਹੀਦਾਂ ਦੀ, ਇਹ ਜਿੰਨਾ ਚਿਰ ਨਹੀਂ ਕਰਦਾ ਉਹਨਾਂ ਚਿਰ ਇਨਸਾਫ ਦੂਰ ਦੀ ਗੱਲ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਲਾਸ ਐਂਜਲਸ ਕੈਲੀਫੋਰਨੀਆ ਦੀ ਅਦਾਲਤ ਵੱਲੋਂ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦੇ ਖਿਲਾਫ ਨਵੰਬਰ 'ਚ ਆਸਰੀ ਸਿੱਖ ਨਸਲਕੁਸ਼ੀ ਸੰਬੰਧੀ ਸਮਨ ਜਾਰੀ ਕੀਤੇ ਗਏ ਨੇ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਇਹ ਵਧਾਈ ਜਾਂਦੀ ਹੈ ਜਿਹੜੇ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੇ ਸਰ ਗੁਰਪਤਵੰਤ ਸਿੰਘ ਪੰਨੂ ਸਾਹਿਬ, ਤੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਹਾਂਜੀ, ਇਸ ਆਜ਼ਾਦ ਧਰਤੀ ਤੇ ਜਿਹੜੇ ਨੇ ਸਿੱਖਾਂ ਨੂੰ, ਔਰ ਉਦੋਂ ਇਹਦਾ ਬਹੁਤ ਵੱਡਾ ਰੋਲ ਸੀਗਾ ਇਹਦਾ ਅਮਿਤਾਭ ਬੱਚਨ ਦਾ। ਹਾਂਜੀ, ਇਹਨੇ ਰੇਡੀਓ ਰਾਹੀਂ ਔਰ ਟੈਲੀਵਿਜ਼ਨ ਰਾਹੀਂ ਖੂਨ ਕਾ ਬਦਲਾ ਖੂਨ ਦਾ ਜਿਹੜਾ ਡਾਇਲੌਗ ਸੀਗਾ ਉਹ ਬੋਲਿਆ। ਹਾਂਜੀ, ਉਹਦੇ ਨਾਲ ਸਮੁੱਚੇ ਭਾਰਤ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀਗੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜੀ ਬਿਲਕੁਲ, ਇਹ ਵਧਾਈ ਜਾਂਦੀ ਹੈ ਜਿਹੜੀ ਇਹ ਬਹੁਤ ਵੱਡੀ ਹਿੰਮਤ ਕਰ ਰਹੇ ਨੇ ਸਿੱਖ ਫਾਰ ਜਸਟਿਸ ਵਾਲੇ। ਹਾਂਜੀ, ਖਾਸ ਕਰਕੇ ਗੁਰਪਤਵੰਤ ਸਿੰਘ ਪੰਨੂ ਹੋਣੀ ਜੀ, ਔਰ ਇਹ ਜ਼ਰੂਰ ਮਤਲਬ ਇੱਕ ਸੁਨੇਹਾ ਇਹਨਾਂ ਨੂੰ, ਸਿੱਖਾਂ ਦੇ ਕਾਤਲਾਂ ਨੂੰ, ਵੀ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਹਾਂਜੀ, ਸਿੱਖਾਂ ਨੂੰ ਇਨਸਾਫ ਜਾਂ ਸਿੱਖਾਂ ਦੇ ਕਤਲ ਕਰਾਏ ਆ, ਸਿੱਖਾਂ ਨੂੰ ਇਨਸਾਫ ਨਹੀਂ ਲੈਣ ਦਿੰਦੇ, ਜੀ, ਤਾਂ ਜਿੱਥੇ ਵੀ ਸਿੱਖ ਕੌਮ ਬੈਠੀ ਆ ਉਹ ਆਪਣਾ ਕਾਨੂੰਨ ਸਾਰਾ ਜਾਰੀ ਕਰਦੀ ਰਹੇਗੀ। ਜੀ, ਔਰ ਇਹਨਾਂ ਨੂੰ ਦੋਸ਼ੀਆਂ ਨੂੰ ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਇਸੇ ਤਰ੍ਹਾਂ ਕਾਨੂੰਨ ਕਟਾਇਰਤ ਵਿੱਚ ਖੜਾ ਕੀਤਾ ਜਾਏਗਾ। ਬਿਲਕੁਲ, ਬਹੁਤ ਚੰਗੀ ਗੱਲ ਹੈ। ਸਮੁੱਚੇ ਸਿੱਖਾਂ ਨੂੰ ਇਹਦੇ ਤੇ ਅਵੇਅਰ ਹੋਣਾ ਚਾਹੀਦਾ। ਹਾਂਜੀ ਤੇ ਵੀਰ ਜੀ, ਸਾਡੇ ਕੋਲ 1.5 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ 2 ਨਵੰਬਰ ਨੂੰ ਯੁਵਾ ਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੀ ਯਾਦ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ, ਇਸ ਸੰਬੰਧੀ ਪੰਥਕ ਧਿਰਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਐਤਕੀ ਨਾ ਜੀ ਪਿਛਲੇ ਸਾਲਾਂ ਦੇ ਨਾਲ ਇੱਕ ਵੱਖਰੀ ਗੱਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ, ਸਮੁੱਚੀਆਂ ਪੰਥਕ ਧਿਰਾਂ ਔਰ ਸਭਾ ਸੁਸਾਇਟੀਆਂ ਉਹ ਸਾਰੀਆਂ ਰੱਖੇ ਦੋਸਤੀ ਲਾਉਣਗੀਆਂ ਜੀ, ਔਰ ਕੌਮ ਨੂੰ ਸੁਨੇਹਾ ਦੇਣਾ ਚਾਹੁੰਦੀਆਂ ਵੀ 30 ਸਾਲਾਂ ਇਹ ਸਾਲ ਹੈ ਜਿਹੜਾ 1984 ਦਾ ਜਿਹੜਾ ਸਾਲ ਕਤਲੇਆਮ ਦਾ 30 ਸਾਲ ਹੈ। ਹਾਂਜੀ, ਇਹ ਫਲੋਟ ਦਾ ਜਿਹੜਾ ਮਤਲਬ ਹੋਏਗਾ ਔਰ ਸੁਨੇਹਾ ਹੋਏਗਾ, ਇੱਕ ਸਿੱਖਾਂ ਨੂੰ ਜਗਾਉਣ ਲਈ ਹੋਕਾ ਦਿੱਤਾ ਜਾਏਗਾ ਜੀ, ਸਮੁੱਚੇ ਜਿਹੜੇ ਆਜ਼ਾਦੀ ਪੱਖੀ ਸਿੱਖ ਹੈਗੇ ਆ ਔਰ ਜਿਹੜੇ ਘਰਾਂ ਦੇ ਵਿੱਚ ਵੀ ਬੈਠੇ ਸਿੱਖ ਨੇ, ਜੀ, ਘੱਟੋ ਘੱਟੋ ਆਪਣੀ ਕੌਮ ਪ੍ਰਤੀ ਜਾਗਰਤ ਹੋਣ। ਹਾਂਜੀ, ਆਪਣੇ ਗੁਰੂ ਪ੍ਰਤੀ ਜਾਗਰਤ ਹੋਣ ਜੀ। ਤੇ ਨਹੀਂ ਤਾਂ ਮਤਲਬ ਇਸੇ ਤਰ੍ਹਾਂ ਅਸੀਂ ਹਿੰਦੂ ਹਕੂਮਤ ਤੋਂ ਮਤਲਬ ਕੁੱਟ ਖਾਂਦੇ ਰਵਾਂਗੇ ਔਰ ਜਲਾਲਤ ਸਹਿੰਦੇ ਰਵਾਂਗੇ। ਹਾਂਜੀ, ਤਾਜ਼ੀ ਰਿਪੋਰਟ ਹੈ ਪੰਜਾਬ ਦੇ ਵਿੱਚ ਦੇਖਿਆ ਹੋਣਾ ਹੈ ਜੀ, ਇੱਕ ਜਿਹੜਾ ਫ੍ਰੀਜ ਦੇ ਵਿੱਚ ਲਾਇਆ ਹੋਇਆ ਅਸ਼ੂਤੋਸ਼ੀਆ ਕਿੰਨਾ ਲੰਮਾ ਸਮੇਂ ਤੋਂ ਜੀ, ਤੇ ਉਹਨੂੰ ਜਿਉਂਦਾ ਦੱਸੀ ਜਾਂਦੀ, ਪੰਜਾਬ ਗਵਰਨਮੈਂਟ ਵੀ ਦੱਸੀ ਜਾਂਦੀ ਹੈ, ਤੇ ਉੱਥੇ ਜਿਹੜਾ ਹਾਈ ਕੋਰਟ ਆ ਉਹ ਵੀ ਸੁੱਤਾ ਪਿਆ ਜੀ, ਪੰਜਾਬ ਪੁਲਿਸ ਵੀ ਸੁੱਤੀ ਪਈ ਹੈ ਜੀ। ਤੇ ਜਿਹੜੇ ਸਿੱਖਾਂ ਨੇ ਉਹਦੇ ਜਿਹੜੀਆਂ ਆਪ ਉਹਦੀਆਂ ਸਿੱਖ ਵਿਰੋਧੀ ਪ੍ਰਚਾਰ ਸੀਗਾ ਪੰਜਾਬ ਦੇ ਵਿੱਚ ਹੋ ਰਿਹਾ, ਰੋਕਣ ਦਾ ਯਤਨ ਕੀਤਾ ਤੇ ਪੰਜਾਬ ਦੀ ਪੁਲਿਸ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ। ਹਾਂਜੀ, ਅੱਜ ਕਿੰਨੇ ਮਤਲਬ ਸਿੱਖ ਨੇ ਜਿਹੜੇ ਉਹ 7-8 ਸਿੱਖ ਨੇ ਜਿਹੜੇ ਉਹ ਹਸਪਤਾਲ ਦੇ ਵਿੱਚ ਪਏ ਆ ਜੀ। ਅਜੇ ਤਾਂ ਮੇਰਾ ਖਿਆਲ ਕਹਿੰਦਾ ਵੀ ਬਹੁਤ ਖਤਰਨਾਕ ਪੋਜੀਸ਼ਨ ਦੇ ਵਿੱਚ ਨੇ। ਹਾਂਜੀ, ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਿੱਖਾਂ ਨੂੰ ਇਹ ਯੁਵਾ ਸਿੱਖੀ ਸੁਨੇਹਾ ਜਿਹੜਾ ਉੱਥੇ ਸਮੁੱਚੀਆਂ ਪੰਥਕ ਧਿਰਾਂ ਨੇ ਜਿਹੜੀਆਂ ਇਕੱਠਾ ਹੋ ਕੇ ਦੇਣਗੀਆਂ ਵੀ ਆਓ ਇਕੱਠੇ ਹੋ ਕੇ ਆਪਾਂ ਹਮਲਾ ਮਾਰੀਏ ਜੀ, ਇਹਦਾ ਯਾਦ ਕਰੀਏ ਔਰ ਸਾਨੂੰ 1984 ਦਾ ਕਤਲੇਆਮ ਜਿਹੜਾ ਹੋਇਆ ਉਹਦੇ ਲਈ ਇਨਸਾਫ
ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵਕਤ ਹੋ ਗਿਆ ਹੁਣ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧ ਕਰਨਾ ਜੀ ਆਪ ਜੀ ਦਾ ਸਾਰਿਆਂ ਦਾ ਖੱਟਾ ਹੋਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।